पेपर मिल लगन जा रही है 200 किले ਦੇ ਵਿੱਚ ਜਿਹੜੀ ਪੇਪਰ ਮਿਲ ਹਿਮਾਚਲ ਦੇ ਵਿੱਚ ਜਿਹਦੇ ਉੱਤੇ 2 ਕੇਸ ਵੀ ਹੋਏ ਨੇ ਉਹ ਕ੍ਰਿਮੀਨਲ ਵੀ ਪਾਈ ਗਈ ਆ ਉਹਨਾਂ ਦੀ ਹੀ ਕੰਪਨੀ ਇੱਥੇ ਇੱਕ ਪੇਪਰ ਮਿਲ ਲਾਉਣ ਜਾ ਰਹੀ ਆ ਤੇ ਅੱਜ ਤੋਂ ਜਦੋਂ ਸੀਐਮ ਨਹੀਂ ਹੁੰਦੇ ਸੀਗੇ ਸੱਤਾ ਵਿੱਚ ਨਹੀਂ ਹੁੰਦੇ ਸੀ ਤੇ ਉਦੋਂ ਸੀਐਮ ਸਾਹਿਬ ਕਹਿੰਦੇ ਹੁੰਦੇ ਸੀਗੇ ਕੋਈ ਵੀ ਦਰਿਆ ਤੇ ਨਦੀ ਦੇ ਕਿਨਾਰੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਤੇ ਅੱਜ ਕਿਉਂ ਲੱਗ ਰਹੀਆਂ इस फैक्ट्री ने एक पासे पानी लैना सरहद कनाल दे विचों पानी लैके अपना जिहड़ा पेपर जिहड़ा भी बनाना इन्होंने उहदी जिहड़ा भी प्रोसैस करना है उस तो बाद जिन्ना गंदा पानी है उन्होंने चाहे वो ट्रीट करने का नाम देणगे जिद्दां भी अपने ट्रीटमेंट प्लांटां 'च उहदा जिहड़ा ट्रीटेड वेस्ट है उन्होंने बुड्ढे दरिया 'च सट्टना ਬਹੁਤ ਸਾਰੇ ਲੋਕਾਂ ਦੇ ਵੱਲੋਂ ਵੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਇਹਦੇ ਨਾਲ ਲੋਕਾਂ ਦੇ ਰੁਜ਼ਗਾਰ ਦੇ ਵਿੱਚ ਇਜ਼ਾਫਾ ਹੋਊਗਾ। ਬਈ ਜੀ ਰੁਜ਼ਗਾਰ ਸਾਨੂੰ ਚਾਹੀਦਾ ਜ਼ਰੂਰ ਚਾਹੀਦਾ ਪਰ ਰੁਜ਼ਗਾਰ ਸਾਨੂੰ ਉਹ ਦਿਓ ਜਿਹੜੇ ਸਾਡਾ ਕਿੱਤਾ ਅਸੀਂ ਕਹਿੰਦੇ ਆ ਜੇ ਇਹ ਫੈਕਟਰੀ ਲੱਗੀ ਚਮਕੌਰ ਸਾਹਿਬ ਵਾਲਿਓ ਇਹ ਤੁਹਾਨੂੰ ਪਟਾਉਣੀ ਬਹੁਤ ਔਖੀ ਹੋਊਗੀ ਤੇ ਤੁਹਾਡੇ ਘਰ ਘਰ ਕੈਂਸਰ ਹੋਊਗਾ। ਪਾਣੀ ਅੱਗੇ ਨਹੀਂ ਪੰਜਾਬ 'ਚ ਹੈਗਾ ਆਪਦਾ ਪਾਣੀ ਬਚਾ ਲਓ ਆਪਦੀ ਹਵਾ ਬਚਾ ਲਓ ਆਪਦੀ ਮਿੱਟੀ ਬਚਾ ਲਓ ਆਪਦੇ ਲੋਕ ਬਚਾ ਲਓ। स्टेट प्रदूषण कंट्रोल बोर्ड जो हिमाचल का है या पंजाब का साडा उस तो भी माड़ा है अज तक जिथे जिथे असीं लड़ाई लड़ते पे हैं उत्थे पंजाब प्रदूषण कंट्रोल बोर्ड ने फैक्ट्रियां का ही साथ दिता है। ये फैक्ट्रियां जिहड़ियां ने जिथे प्रदूषण करदियां पईयां उत्थे दा पता भी है कि कर रही हैं ते पंजाब जिहड़ा साडा जिहदे कुदरती स्रोत ही साडे कोल पानी है ਜਾਂ ਸਾਡੀ ਉਪਜਾਊ ਜ਼ਮੀਨ ਹੈ ਉਹਨੂੰ ਬੰਜਰ ਕਰਨ ਤੇ ਲੋਕਾਂ ਨੂੰ ਮਾਰਨ ਲਈ ਇਹ ਫੈਕਟਰੀਆਂ ਇੱਥੇ ਆ ਰਹੀਆਂ। TV84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ। ਸ੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ ਔਰ ਗੁਰੂ ਸਾਹਿਬ ਦਾ ਬਹੁਤ ਵਡਮੁੱਲਾ ਇਤਿਹਾਸ ਇਸੇ ਧਰਤੀ ਦੇ ਨਾਲ ਮੇਲ ਖਾਂਦਾ ਹੈ ਤੇ ਇਸੇ ਚਮਕੌਰ ਸਾਹਿਬ ਦੇ ਤਕਰੀਬਨ 3 ਮੀਲ ਦੀ ਦੂਰੀ ਤੇ ਪੇਪਰ ਮਿਲ ਲੱਗਣ ਜਾ ਰਿਹਾ ਤਾਂ ਇਹਦੀ ਖਿਲਾਫਤ ਕਰਦਿਆਂ ਹੋਇਆਂ ਜਿਹੜੇ ਇਲਾਕੇ ਦੇ ਲੋਕ ਨੇ ਉਹ ਨਿੱਤਰ ਕੇ ਮੈਦਾਨ ਦੇ ਵਿੱਚ ਆਏ ਨੇ। ਉਹਨਾਂ ਨੇ ਇਸ ਪੇਪਰ ਮਿਲ ਦਾ ਵਿਰੋਧ ਕੀਤਾ ਹੈ ਔਰ तमाम ਸਾਰੀਆਂ ਜਥੇਬੰਦੀਆਂ ਤੇ ਸਮਾਜਿਕ ਕਾਰਕੁਨ ਵੀ ਇਸ ਲਹਿਰ ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਨੇ। ਸਭ ਤੋਂ ਪਹਿਲਾਂ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਸਾਂਝਾ ਮੋਰਚਾ ਜੀਰਾ ਤੋਂ ਬਾਈ ਰੋਬਨ ਨੇ ਔਰ ਉਹਨਾਂ ਦੇ ਨਾਲ ਕਪਲ ਜੀ ਨੇ ਜਿਹੜੇ ਕਿ ਪਬਲਿਕ ਐਕਸ਼ਨ ਕਮੇਟੀ ਦੇ ਵਿੱਚ ਬਹੁਤ ਨਵੇਕਲੇ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾਉਂਦੇ ਰਹੇ ਨੇ। ਇਹਨਾਂ ਦੇ ਕੋਲੋਂ ਬਾਈ ਰੋਬਨ ਸਭ ਤੋਂ ਪਹਿਲਾਂ ਤਾਂ ਜਾਣਨ ਦਾ ਯਤਨ ਕਰਾਂਗੇ ਕਿ ਆਖਰ ਜਿਸ ਹਿਸਾਬ ਦੇ ਨਾਲ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਪੇਪਰ ਮਿਲ ਲੱਗਣ ਜਾ ਰਿਹਾ ਹੈ ਕੀ ਲੱਗਦਾ ਕਿ ਕਿਸ ਤਰੀਕੇ ਦੇ ਪ੍ਰਭਾਵ ਨਜ਼ਰ ਆਉਣਗੇ? ਬਈ ਅੱਜ ਪਵਿੱਤਰ ਤੇ ਪਾਵਨ ਜਗ੍ਹਾ ਦੇ ਵਿੱਚ ਖੜੇ ਆ ਚਮਕੌਰ ਸਾਹਿਬ ਵਿਖੇ। ਲੋਕ ਇੱਥੋਂ ਦੇ ਜਾਗਰੂਕ ਹੋਏ ਨੇ ਤੇ ਇੱਕ ਪੇਪਰ ਮਿਲ ਲੱਗਣ ਜਾ ਰਹੀ ਹੈ 200 ਕਿੱਲੇ ਦੇ ਵਿੱਚ ਜਿਹੜੀ ਪੇਪਰ ਮਿਲ ਹਿਮਾਚਲ ਦੇ ਵਿੱਚ ਜਿਹਦੇ ਉੱਤੇ 2 ਕੇਸ ਵੀ ਹੋਏ ਨੇ ਉਹ ਕ੍ਰਿਮੀਨਲ ਵੀ ਪਾਈ ਗਈ ਆ ਉਹਨਾਂ ਦੀ ਹੀ ਕੰਪਨੀ ਇੱਥੇ ਇੱਕ ਪੇਪਰ ਮਿਲ ਲਾਉਣ ਜਾ ਰਹੀ ਆ ਜਿਹੜਾ ਕਹਿੰਦੇ ਕਿ ਸਾਡਾ ਨੈਕਸਟ ਪ੍ਰੋਜੈਕਟ ਆ ਜਿਹਨੂੰ ਹਿਮਾਚਲ ਦੇ ਵਿੱਚ ਜਿਹੜਾ ਆਬਜੈਕਸ਼ਨ ਕੀਤਾ ਗਿਆ ਤਾਂ ਉਹਨੂੰ ਇੱਥੇ ਪੰਜਾਬ ਦੇ ਵਿੱਚ ਲਾਇਆ ਜਾ ਰਿਹਾ। ਕੇਸ ਹੋਏ ਨੇ ਕ੍ਰਿਮੀਨਲ ਪਾਏ ਗਏ ਨੇ ਉਹੀ ਚਮਕੌਰ ਸਾਹਿਬ ਦੇ ਵਿੱਚ ਫੈਕਟਰੀ ਲੱਗਣ ਆ ਰਹੀ ਆ ਜੀ ਤੇ ਅਸੀਂ ਤਾਂ ਤੁਹਾਡੇ ਮਾਧਿਅਮ ਦੇ ਰਾਹੀਂ ਚਮਕੌਰ ਸਾਹਿਬ ਇਲਾਕਾ ਨਿਵਾਸੀਆਂ ਨੂੰ ਕਵਾਂਗੇ ਅੱਜ ਜਿਹੜੇ ਸਿਰ ਜੁੜੇ ਨੇ ਲੋਕ ਇਕੱਠੇ ਹੋਏ ਨੇ ਪਹਿਲੀ ਗੱਲ ਤੁਸੀਂ ਯੋਧੇ ਹੋ ਸੰਘਰਸ਼ੀ ਹੋ ਜਿਹੜੇ ਅੱਜ ਤੁਸੀਂ ਇਕੱਠੇ ਹੋਏ ਹੋ ਆਪਣਾ ਪਾਣੀ ਬਚਾਉਣ ਵਾਸਤੇ ਆਪਣੀ ਹਵਾ ਬਚਾਉਣ ਵਾਸਤੇ ਆਪਣੀ ਮਿੱਟੀ ਬਚਾਉਣ ਵਾਸਤੇ। ਬਾਈ ਜੀ ਜਿਹੜੀ ਇਹ ਜਗ੍ਹਾ ਇਹ ਜਿੱਥੇ ਫੈਕਟਰੀ ਲੱਗਣ ਜਾ ਰਹੀ ਹੈ ਇਹਦੇ ਆਸ-ਪਾਸ ਘੱਟੋ ਘੱਟ ਇਤਿਹਾਸਕ ਗੁਰਦੁਆਰੇ 14 ਇਤਿਹਾਸਕ ਗੁਰਦੁਆਰੇ ਨੇ ਤੇ ਥੋੜੀ ਦੂਰੀ ਤੇ ਇਤਿਹਾਸਕ ਗੁਰਦੁਆਰੇ ਨੇ। ਇੱਕ ਪਾਸੇ ਬੁੱਢਾ ਨਾਲਾ ਤੇ ਇੱਕ ਪਾਸੇ ਨੀਲੋ ਆ ਉਹਦੇ ਵਿਚਕਾਰ ਇਹ ਫੈਕਟਰੀ ਲੱਗਣ ਜਾ ਰਹੀ ਆ ਤੇ ਅੱਜ ਤੋਂ ਜਦੋਂ ਸੀਐਮ ਨਹੀਂ ਹੁੰਦੇ ਸੀਗੇ ਸੱਤਾ ਵਿੱਚ ਨਹੀਂ ਹੁੰਦੇ ਸੀ ਤੇ ਉਦੋਂ ਸੀਐਮ ਸਾਹਿਬ ਕਹਿੰਦੇ ਹੁੰਦੇ ਸੀਗੇ ਕੋਈ ਵੀ ਦਰਿਆ ਤੇ ਨਦੀ ਦੇ ਕਿਨਾਰੇ ਫੈਕਟਰੀ ਨਹੀਂ ਲੱਗਣੀ ਚਾਹੀਦੀ ਤੇ ਅੱਜ ਕਿਉਂ ਲੱਗ ਰਹੀਆਂ? ਇਹਦਾ ਨੁਕਸਾਨ ਕੀ ਨਜ਼ਰ ਆਉਂਦਾ ਹੈ ਜੇ ਪੇਪਰ ਮਿਲ ਇਸ ਇਲਾਕੇ ਦੇ ਵਿੱਚ ਲੱਗਦੀ ਹੈ? ਬਹੁਤ ਸਾਰੇ ਲੋਕਾਂ ਦੇ ਵੱਲੋਂ ਵੀ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਕਿ ਇਹਦੇ ਨਾਲ ਲੋਕਾਂ ਦੇ ਰੁਜ਼ਗਾਰ ਦੇ ਵਿੱਚ ਇਜ਼ਾਫਾ ਹੋਊਗਾ। ਬਈ ਜੀ ਰੁਜ਼ਗਾਰ ਸਾਨੂੰ ਚਾਹੀਦਾ ਜ਼ਰੂਰ ਚਾਹੀਦਾ ਪਰ ਰੁਜ਼ਗਾਰ ਸਾਨੂੰ ਉਹ ਦਿਓ ਜਿਹੜੇ ਸਾਡਾ ਕਿੱਤਾ ਖੇਤੀਬਾੜੀ ਦੇ ਰਿਲੇਟ ਕੋਈ ਫੈਕਟਰੀ ਹੋਵੇ ਕੋਈ ਡੇਅਰੀ ਪ੍ਰੋਡਕਟ ਦੇ ਰਿਲੇਟ ਫੈਕਟਰੀ ਹੋਵੇ। ਇਹ ਤਾਂ ਨਹੀਂ ਹੈਗਾ ਵੀ ਜਿਹੜੀਆਂ ਸਾਊਥ ਇੰਡੀਆ ਵਿੱਚ ਫੈਕਟਰੀਆਂ ਬੈਨ ਨੇ ਰੈੱਡ ਜ਼ੋਨ ਵਿੱਚ ਨੇ ਜਿਹੜੀਆਂ ਹਿਮਾਚਲ ਪ੍ਰਦੇਸ਼ ਦੇ ਵਿੱਚ ਨੁਕਸਾਨ ਕਰਕੇ ਆ ਰਹੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਆ ਰਹੀਆਂ ਨੇ ਉਹ ਕਿਉਂ ਆਉਣ ਜੀ? ਆਹ ਜੀਰਾ ਸ਼ਰਾਬ ਫੈਕਟਰੀ ਆ ਪਿਛਲੇ ਪੌਣੇ 3 ਸਾਲ ਤੋਂ ਅਸੀਂ ਸਾਂਝਾ ਸੰਘਰਸ਼ ਲੜ ਰਹੇ ਹਾਂ ਜਿਹਦੇ ਵਿੱਚ PAC ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਆ ਤੇ ਪੂਰਾ ਪੰਜਾਬ ਵੀ ਖੜਿਆ। ਅਸੀਂ ਉਹ ਸੰਘਰਸ਼ ਲੜ ਰਹੇ ਹਾਂ ਬਈ ਅਸੀਂ ਸੰਤਾਪ ਹਟਾਇਆ। ਸਾਡੇ ਬੱਚਿਆਂ ਨੂੰ ਕੈਂਸਰ ਸਾਡੇ ਬਜ਼ੁਰਗਾਂ ਨੂੰ ਕੈਂਸਰ ਸਾਡੇ ਪਸ਼ੂ ਮਰੇ ਇਹ ਫੈਕਟਰੀ ਦੇ ਕਾਰਨ
ਇਹ ਫੈਕਟਰੀ ਦੇ ਕਾਰਨ। ਤੇ ਮੁੱਖ ਮੰਤਰੀ ਸਾਹਿਬ ਨੇ ਕਹਿੰਦਾ ਮੈਨੂੰ ਗਲੇ ਦੀ ਸਹੁੰ, ਫੈਕਟਰੀ ਬੰਦ, ਤੇ ਰਿਟਨ ਵਿੱਚ ਸਾਡੇ ਕੋਲ ਅੱਜ ਵੀ ਕੁਛ ਹੈ ਨਹੀਂ। ਅਸੀਂ ਕਹਿੰਦੇ ਆ ਜੇ ਇਹ ਫੈਕਟਰੀ ਲੱਗ ਗਈ ਚਮਕੌਰ ਸਾਹਿਬ ਵਾਲਿਓ, ਇਹ ਤੁਹਾਨੂੰ ਪਟਾਉਣੀ ਬਹੁਤ ਔਖੀ ਹੋਊਗੀ ਤੇ ਤੁਹਾਡੇ ਘਰ ਘਰ ਕੈਂਸਰ ਹੋਊਗਾ। ਪਾਣੀ ਅੱਗੇ ਨਹੀਂ ਪੰਜਾਬ 'ਚ ਹੈਗਾ, ਆਪਦਾ ਪਾਣੀ ਬਚਾ ਲਓ, ਆਪਦੀ ਹਵਾ ਬਚਾ ਲਓ, ਆਪਦੀ ਮਿੱਟੀ ਬਚਾ ਲਓ, ਆਪਦੇ ਲੋਕ ਬਚਾ ਲਓ। ਅੱਜ ਤੁਸੀਂ ਖੜੇ ਹੋਏ ਹੋ, ਅਗਵਾਈ ਤੁਸੀਂ ਕਰਨੀ ਆ, ਅਸੀਂ ਤੁਹਾਡੀ ਪਿੱਠ ਤੇ ਆ, ਜਦੋਂ ਆਵਾਜ਼ ਮਾਰੋਗੇ ਉਦੋਂ ਹਾਜ਼ਰ ਹੋਵਾਂਗੇ। ਪਰ ਇਹ ਮੋਰਚੇ ਨੂੰ ਡਟ ਕੇ ਲੜੋ। 30 ਤਰੀਕ ਨੂੰ ਜਨਤਕ ਸੁਣਵਾਈ ਆ। ਜਨਤਕ ਸੁਣਵਾਈ ਦੇ ਵਿੱਚ ਚਮਕੌਰ ਸਾਹਿਬ ਦੇ ਪਿੰਡਾਂ ਦਾ ਬੱਚਾ ਇਸ ਜਗ੍ਹਾ ਤੇ ਆਉਣਾ ਚਾਹੀਦਾ, ਇਸ ਜਗ੍ਹਾ ਤੇ ਆਉਣਾ ਚਾਹੀਦਾ ਤੇ ਇਹਨੂੰ ਨਾ ਮਨਜ਼ੂਰ ਕਰਨਾ ਚਾਹੀਦਾ ਇਹੋ ਜਿਹੀਆਂ ਪਲੀਤ ਫੈਕਟਰੀਆਂ ਨੂੰ ਜੀ। ਕਪਿਲ ਜੀ, ਕਿਵੇਂ ਦੇਖਦੇ ਹੋ ਜੇ ਇਹ ਫੈਕਟਰੀ ਇਸ ਇਲਾਕੇ ਦੇ ਵਿੱਚ ਲੱਗਦੀ ਹੈ, ਜਿਸ ਹਿਸਾਬ ਦੇ ਨਾਲ ਲੋਕ ਵੀ ਖਿਲਾਫਤ ਕਰਦੇ ਨਜ਼ਰ ਆ ਰਹੇ ਆ, ਤਾਂ ਇਹਦੇ ਨਾਲ ਨੁਕਸਾਨ ਕੀ ਜਾਪਦੇ ਕਿ ਇਲਾਕਾ ਵਾਸੀਆਂ ਦੇ ਨੁਕਸਾਨ ਕਿਸ ਤਰ੍ਹਾਂ ਦੇ ਹੋਣਗੇ? ਸਭ ਤੋਂ ਪਹਿਲੇ ਸਿੱਧਾ ਨੁਕਸਾਨ ਜਿਹੜਾ ਹੈਗਾ, ਜਦੋਂ ਤੁਸੀਂ ਇਸ ਫੈਕਟਰੀ ਦੀ ਜਗ੍ਹਾ ਦੇਖੋਗੇ, ਇੱਕ ਪਾਸੇ ਇਹਦੇ ਸਰਹੰਦ ਕਨਾਲ ਹੈ, ਸਰਹੰਦ ਨਹਿਰ ਹੈ ਜਿਹੜੀ ਆਪਣੀ, ਉਹਦੇ ਫੈਕਟਰੀ ਦੇ ਦੂਜੇ ਪਾਸੇ ਜਿਹੜਾ ਹੈਗਾ ਬੁੱਢਾ ਨਾਲਾ, ਜਿਹਨੂੰ ਬੁੱਢਾ ਦਰਿਆ ਕਹਿੰਦੇ ਸੀ ਅਸੀਂ। ਮਤਲਬ ਇੱਥੇ ਤਾਂ ਅੱਜ ਦੀ ਡੇਟ 'ਚ ਬੁੱਢਾ ਦਰਿਆ ਹੀ ਹੋਏਗਾ। ਤੇ ਇੰਨਾ ਸਾਨੂੰ ਪਤਾ ਹੈ ਕਿ ਇਸ ਫੈਕਟਰੀ ਨੇ ਇੱਕ ਪਾਸੇ ਉਹ ਪਾਣੀ ਲੈਣਾ ਸਰਹੰਦ ਕਨਾਲ ਦੇ ਵਿੱਚੋਂ, ਪਾਣੀ ਲੈ ਕੇ ਆਪਣਾ ਜਿਹੜਾ ਪੇਪਰ ਜਿਹੜਾ ਵੀ ਬਣਾਉਣਾ ਇਹਨਾਂ ਨੇ, ਉਹਦੀ ਜਿਹੜਾ ਵੀ ਪ੍ਰੋਸੈਸ ਕਰਨਾ ਹੈ, ਉਸ ਤੋਂ ਬਾਅਦ ਜਿੰਨਾ ਗੰਦਾ ਪਾਣੀ ਹੈ ਉਹਨੂੰ ਚਾਹੇ ਉਹ ਟਰੀਟ ਕਰਨ ਦਾ ਨਾਮ ਦੇਣਗੇ, ਜਿੱਦਾਂ ਵੀ ਆਪਣੇ ਟਰੀਟਮੈਂਟ ਪਲਾਂਟਾਂ 'ਚ, ਉਹਦਾ ਜਿਹੜਾ ਟਰੀਟਡ ਵੇਸਟ ਹੈ ਉਹਨਾਂ ਨੇ ਬੁੱਢੇ ਦਰਿਆ 'ਚ ਸੁੱਟਣਾ ਹੈ। ਤੇ ਉਹਦਾ ਜਿਹੜਾ ਸੰਤਾਪ ਤੁਸੀਂ ਦੇਖ ਸਕਦੇ ਹੋ ਕਿ ਜੋ ਲੁਧਿਆਣਾ ਭੁਗਤ ਰਿਹਾ ਹੈ, ਜਿਹੜਾ ਅੱਜ ਸਾਡਾ ਲੁਧਿਆਣੇ ਦੇ ਵਿੱਚ ਹਰ ਜਿਹੜਾ ਜਿੱਥੇ ਬੁੱਢਾ ਦਰਿਆ ਲੰਘ ਰਿਹਾ ਹੈ, ਜਿਹੜਾ ਬੁੱਢਾ ਨਾਲਾ ਬਣ ਚੁੱਕਾ ਹੈ, ਉੱਥੇ ਦੇ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਪੇਟ ਦੀ ਬਿਮਾਰੀਆਂ, ਦੰਦ ਖੁਰ ਰਹੇ ਹੈ, ਲੋਕਾਂ ਨੂੰ ਕੈਂਸਰ, ਚਮੜੀ ਦੇ ਰੋਗ, ਕਾਲਾ ਪੀਲੀਆ ਇਹ ਤੱਕ ਹੋਇਆ। ਤੇ ਉੱਥੇ ਡਾਕਟਰਾਂ ਨੇ, ਮੰਨੇ ਹੋਏ ਡਾਕਟਰਾਂ ਨੇ ਉਹ ਪਿੰਡਾਂ ਨੂੰ ਅਡਾਪਟ ਕੀਤਾ ਹੋਇਆ। ਇਹ ਹਾਲਾਤ ਜਿਹੜੇ ਨੇ ਅੱਜ ਚਮਕੌਰ ਸਾਹਿਬ ਦੇ ਜੇ ਹੋ ਜਾਣਗੇ ਜੇਕਰ ਇਹ ਫੈਕਟਰੀ ਇੱਥੇ ਲੱਗ ਗਈ, ਕਿਉਂਕਿ ਜਦੋਂ ਇੱਕ ਵਾਰੀ ਫੈਕਟਰੀ ਲੱਗ ਜਾਂਦੀ ਹੈ ਉਹਨੂੰ ਪਟਾਉਣਾ ਬਹੁਤ ਔਖਾ ਹੈ। ਕੋਰਟ ਦੇ ਹੁਕਮ ਹੋਣ ਦੇ ਬਾਵਜੂਦ ਵੀ ਡਾਈਂਗ ਇੰਡਸਟਰੀਆਂ ਦਾ ਪਾਣੀ ਲੁਧਿਆਣੇ ਵਿੱਚ ਬੁੱਢੇ ਦਰਿਆ 'ਚ ਗਿਰ ਰਿਹਾ ਹੈ। ਬੈਨ ਕਿ ਉਹਨਾਂ ਨੂੰ ਜਿਹੜਾ ਬੰਦ ਕਰਾਉਣ ਦਾ ਹੁਕਮ ਹੋਏ ਹੋਏ ਨੇ, 10 ਮਹੀਨੇ ਹੋ ਚੁੱਕੇ ਨੇ ਕਿ ਉਹਨੂੰ ਬੰਦ ਕਰਨਾ ਹੈ। ਜਿਹੜੀ ਇਨਵਾਇਰਨਮੈਂਟ ਕਲੀਅਰੈਂਸ ਇਹਨਾਂ ਨੂੰ 2013 'ਚ ਮਿਲੀ ਸੀਗੀ, ਉਹ 2013 ਦੀ ਇਨਵਾਇਰਨਮੈਂਟ ਕਲੀਅਰੈਂਸ ਸਾਫ਼ ਲਿਖਿਆ ਸੀ ਬੁੱਢੇ ਦਰਿਆ 'ਚ ਪਾਣੀ ਨਹੀਂ ਸੱਟਣਾ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਕਦੇ ਵੀ ਇਹ ਚੀਜ਼ਾਂ ਜਨਤਕ ਨਹੀਂ ਕੀਤੀਆਂ। NGT ਵਿੱਚ ਜਾ ਕੇ ਸਾਨੂੰ ਪਤਾ ਲੱਗਿਆ ਕਿ ਇਹ ਬੁੱਢੇ ਦਰਿਆ 'ਚ ਤਾਂ ਪਾਣੀ, ਆਪਣਾ ਗੰਦਾ ਪਾਣੀ ਟਰੀਟ ਕਰਕੇ ਵੀ ਨਹੀਂ ਸੁੱਟ ਸਕਦੇ। ਤੇ ਜਦੋਂ ਅਸੀਂ ਉੱਥੋਂ ਆਰਡਰ ਵੀ ਲੈ ਕੇ ਆਏ ਹਾਂ ਕਿ ਇਹਨੂੰ ਬੰਦ ਕਰਨਾ ਹੈ, ਕਿ ਇਹਨੂੰ ਬੰਦ ਕੀਤਾ ਜਾਏ, ਬੰਦ ਕਰਨ ਦੇ ਹੁਕਮ ਹੋਣ ਦੇ ਬਾਵਜੂਦ ਵੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪੰਜਾਬ ਸਰਕਾਰ ਖਾਸ ਕਰਕੇ ਉਹ ਅੱਜ ਉਸ ਫੈਕਟਰੀਆਂ ਦੇ ਨਾਲ ਖੜੀ ਹੈ। ਤੇ ਜਿੱਦਾਂ ਅੱਜ ਸਾਫ਼ ਪਤਾ ਹੈ, ਇੱਕ ਪਾਸੇ ਭਗਵੰਤ ਮਾਨ ਜੀ ਨੇ ਮੱਤੇਵਾੜਾ ਪ੍ਰੋਜੈਕਟ ਦਾ ਜਿਹੜਾ ਪ੍ਰੋਜੈਕਟ ਰੱਦ ਕਰਨ ਵੇਲੇ ਜਦੋਂ ਸਾਡੀ ਮੀਟਿੰਗ ਹੋਈ ਸੀ, ਉਸ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਜਨਤਕ ਹੋਏ ਸੀਗੇ ਤੇ ਕਿਹਾ ਸੀ ਉਹਨਾਂ ਨੇ ਕਿ ਕਿਸੇ ਵੀ ਪਾਣੀ ਦੇ ਸਰੋਤ ਦੇ ਨੇੜੇ ਕੋਈ ਵੀ ਫੈਕਟਰੀ ਨਹੀਂ ਲੱਗੇਗੀ। ਇਹ ਤਾਂ ਨੇ ਉਸ ਜਗ੍ਹਾ ਦੇ ਵਿੱਚ ਫੈਕਟਰੀ ਲਗਾਉਣ ਜਾ ਰਹੇ ਨੇ ਕਿ ਜਿਹਦੇ ਆਸੇ-ਪਾਸੇ ਪਾਣੀ, ਜ਼ਮੀਨ ਦੇ ਹੇਠਾਂ 15 ਫੁੱਟ ਤੇ ਪਾਣੀ ਹੈ। ਇੱਥੇ ਤਾਂ ਜੇ ਫੈਕਟਰੀ ਲੱਗ ਗਈ, ਲੋਕਾਂ ਨੂੰ ਪਤਾ ਨਹੀਂ ਲੱਗਣਾ ਪਹਿਲੇ 5-7 ਸਾਲ ਕਿ ਇੰਨਾ ਕਿ ਇਹਨਾਂ ਨੇ ਜ਼ਹਿਰ ਫੈਲਾ ਦੇਣਾ ਜ਼ਮੀਨ ਦੇ ਵਿੱਚ। ਜਦ ਤੱਕ ਲੋਕਾਂ ਨੂੰ ਪਤਾ ਲੱਗਣਾ ਤੇ ਲੋਕਾਂ ਨੇ ਜਿੱਦਾਂ ਜ਼ੀਰਾ ਮੋਰਚੇ ਵਾਲੇ ਪੌਣੇ 3 ਸਾਲ ਤੋਂ ਲੜਾਈ ਲੜ ਰਹੇ ਨੇ, ਇੱਦਾਂ ਹੀ ਇਹਨਾਂ ਨੂੰ ਲੜਾਈ ਲੜਨੀ ਪਊਗੀ। ਇਸ ਲਈ ਬੈਟਰ ਹੈ ਕਿ ਉਹ ਲੜਾਈ ਉਦੋਂ ਲੜਨ ਨਾਲੋਂ ਅੱਜ ਤੁਸੀਂ ਗ੍ਰਾਮ ਸਭਾ ਦੇ ਜਿਹੜੇ ਮਤੇ ਪਾਏ ਹੋਏ ਆ ਉਹਦੀ ਬਤੌਲਤ ਹੀ ਤੁਸੀਂ ਜਿੱਤ ਸਕਦੇ ਹੋ। ਤੇ ਤੁਸੀਂ ਇਹ ਫੈਕਟਰੀ ਦਾ ਜਿਹੜੀ ਕਾਰਵਾਈ ਜਿਹੜੀ ਆ ਆਪਣੀ ਸੁਣਵਾਈ ਹੋਣ ਜਾ ਰਹੀ ਹੈ ਜੀ, ਸੁਣਵਾਈ ਦੇ ਵਿੱਚ ਜਾ ਕੇ ਆਪਣਾ ਵਿਰੋਧ ਦਰਜ ਕਰਾਓ। ਵਿਰੋਧ ਦਰਜ ਕਰਾਉਣ ਦੇ ਨਾਲ ਗ੍ਰਾਮ ਸਭਾ ਦੇ ਮਤਿਆਂ ਦੀ ਗੱਲ ਕਰੋ। ਕਪਿਲ ਜੀ, ਇੱਕ ਹੋਰ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਰੋਬਨ ਨੇ ਦੱਸਿਆ ਕਿ ਹਿਮਾਚਲ ਦੇ ਵਿੱਚ ਇਸੇ ਫੈਕਟਰੀ ਨੂੰ ਬੈਨ ਕਰ ਦਿੱਤਾ ਗਿਆ, ਆਬਜੈਕਸ਼ਨ ਕੀਤੀ ਗਈ, ਜਿਹੜਾ ਕਿਸੇ ਤਰ੍ਹਾਂ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਲਾਉਣ ਨੂੰ ਲੈ ਕੇ, ਤਾਂ ਉਸੇ ਫੈਕਟਰੀ ਨੂੰ ਜਿਹਨੂੰ ਹਿਮਾਚਲ ਦੇ ਵਿੱਚ ਨਹੀਂ ਲਾਉਣ ਦਿੱਤਾ ਗਿਆ, ਉਹਨੂੰ ਪੰਜਾਬ ਦੇ ਵਿੱਚ ਕਿਉਂ ਲਾਉਣ ਦਿੱਤਾ ਜਾ ਰਿਹਾ? ਫੈਕਟਰੀ ਜਿਹੜੀ ਆ ਉਹ ਹਿਮਾਚਲ ਦੇ ਵਿੱਚ ਲੱਗੀ ਹੋਈ ਹੈ। ਉਹਨੂੰ ਜਿਹੜੀ ਪਰਮਿਸ਼ਨ ਸੀਗੀ, ਉਹਨੇ ਜਿਹੜਾ ਪਾਣੀ ਸੱਟਣਾ ਸੀ ਉਹਦੇ ਵਿੱਚੋਂ ਕਾਫੀ ਹਿੱਸਾ ਪਾਣੀ ਉਹਨੇ ਆਪਣੇ ਅੰਦਰ ਹੀ ਵਰਤਣਾ ਸੀ, ਪਲਾਂਟੇਸ਼ਨ ਦੇ ਲਈ ਵਰਤਣਾ ਸੀ, ਪਲੱਸ ਕੁਝ ਹਿੱਸਾ ਉਹਨੇ ਉੱਥੇ ਟਰੀਟਡ ਪਾਣੀ ਜਿਹੜਾ ਸੀਗਾ ਉਹ ਵੀ ਕੁਝ ਬੜੀਆਂ ਉਹਨੇ ਨੋਰਮ ਸੀਗੇ ਫੋਲੋ ਕਰਕੇ ਉਹਨੇ ਡਿਸਚਾਰਜ ਕਰਨਾ ਸੀ। ਇਹਦੇ ਬਾਵਜੂਦ ਜਿਹੜਾ ਉੱਥੇ ਦਾ ਹਿਮਾਚਲ ਪ੍ਰਦੇਸ਼ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਉਹਨੇ ਇਸ ਚੀਜ਼ ਉੱਤੇ ਕਦੇ ਧਿਆਨ ਨਹੀਂ ਦਿੱਤਾ। ਜਦੋਂ ਕੇਂਦਰ ਪ੍ਰਦੂਸ਼ਣ ਕੰਟਰੋਲ ਬੋਰਡ ਆਇਆ, ਉਹਨੇ ਆਪਣੀ ਜਦੋਂ ਇੰਸਪੈਕਸ਼ਨ ਕੀਤੀ ਤੇ ਉਹਨੇ ਸਾਰੀ ਕਮੀਆਂ ਕੱਢੀਆਂ ਤੇ ਉਸ ਤੋਂ ਬਾਅਦ ਉਹਨੇ ਹਿਮਾਚਲ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਤੇ ਨਾਲ ਦੀ ਨਾਲ ਲੱਖਾਂ ਰੁਪਏ ਉਹਨੂੰ ਜੁਰਮਾਨਾ ਵੀ ਪਿਆ। ਤੁਸੀਂ ਇਹ ਦੇਖ ਲਓ ਕਿ ਸਟੇਟ ਪ੍ਰਦੂਸ਼ਣ ਕੰਟਰੋਲ ਬੋਰਡ ਜੋ ਹਿਮਾਚਲ ਦਾ ਹੋਏ ਜਾਂ ਪੰਜਾਬ ਦਾ, ਸਾਡਾ ਉਸ ਤੋਂ ਵੀ ਮਾੜਾ ਹੈ। ਅੱਜ ਤੱਕ ਜਿੱਥੇ ਅਸੀਂ ਲੜਾਈ ਲੜਦੇ ਪਏ ਹਾਂ ਉੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀਆਂ ਦਾ ਹੀ ਸਾਥ ਦਿੱਤਾ ਹੈ। ਚਾਹੇ ਉਹ ਅੰਮ੍ਰਿਤਸਰ ਦੀ ਫੈਕਟਰੀ ਜਿੱਥੇ ਅਸੀਂ 1 ਕਰੋੜ ਰੁਪਏ ਦਾ
ਸਟਾਰਟਿੰਗ ਤੇ ਜੁਰਮਾਨਾ ਕਰਵਾਇਆ, ਹਜੇ ਹੋਰ ਜੁਰਮਾਨਾ ਹੋਣਾ ਸੀ, ਹਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਹੋਈ। ਜੀਰਾ ਮੋਰਚੇ ਦੇ ਉੱਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸੀਚੇਵਾਲ ਜੀ ਦੀ ਜਿਹੜੀ ਕਮੇਟੀ ਉਹਨੂੰ ਉਹਦੇ ਨਾਲ ਆ ਕੇ ਜਿੱਦਾਂ ਦੀ ਉਹਨਾਂ ਨੇ ਰਿਪੋਰਟਾਂ ਤਿਆਰ ਕੀਤੀਆਂ ਉਹਦੇ ਵਿੱਚ ਉਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਤੇ ਇਹ ਕਹਿ ਦਿੱਤਾ ਕਿ ਐਨਜੀਟੀ ਦੀ ਮੋਨੀਟਰਿੰਗ ਕਮੇਟੀ ਆਈ ਹੈ, ਜਦ ਕਿ ਐਨਜੀਟੀ ਦੀ ਮੋਨੀਟਰਿੰਗ ਕਮੇਟੀ ਨਹੀਂ ਸੀਗੀ। ਮਤਲਬ ਲੋਕਾਂ ਨੂੰ ਇੰਨਾ ਗੁੰਮਰਾਹ ਕਰਦੇ ਰਹੇ ਆ। ਇਹ ਫੈਕਟਰੀਆਂ ਜਿਹੜੀਆਂ ਨੇ ਜਿੱਥੇ ਪ੍ਰਦੂਸ਼ਣ ਕਰਦੀਆਂ ਪਈਆਂ ਉੱਥੇ ਦਾ ਪਤਾ ਵੀ ਹੈ ਕਿ ਕਰ ਰਹੀਆਂ, ਤੇ ਪੰਜਾਬ ਜਿਹੜਾ ਸਾਡਾ ਜਿਹਦੇ 'ਚ ਕੁਦਰਤੀ ਸਰੋਤ ਹੀ ਸਾਡੇ ਕੋਲ ਪਾਣੀ ਹੈ ਜਾਂ ਸਾਡੀ ਉਪਜਾਊ ਜ਼ਮੀਨ ਹੈ ਉਹਨੂੰ ਬੰਜਰ ਕਰਨ ਤੇ ਲੋਕਾਂ ਨੂੰ ਮਾਰਨ ਲਈ ਇਹ ਫੈਕਟਰੀਆਂ ਇੱਥੇ ਆ ਰਹੀਆਂ। ਜਦ ਕਿ ਅੱਜ ਦੀ ਜਨਰੇਸ਼ਨ ਦੀ ਜਿਹੜੀ ਡਿਮਾਂਡ ਹੈ ਉਹ ਹੈਗੀ ਹੈ ਕੰਪਿਊਟਰਸ ਨੂੰ ਲੈ ਕੇ। ਆਈਟੀ ਸੈਕਟਰ ਜਿਹੜਾ ਸਾਡਾ ਇੱਥੇ ਆਉਣਾ ਚਾਹੀਦਾ, ਸਿਲੀਕਨ ਵੈਲੀ ਇੱਥੇ ਆਉਣੀ ਚਾਹੀਦੀ ਸੀਗੀ। ਸਾਡੇ ਬੱਚੇ ਈਵਨ ਕਿ ਹੁਣ ਮੇਰੇ ਘਰ ਦੇ ਵਿੱਚੋਂ ਹੀ 2 ਬੱਚੇ ਜਿਹੜੇ ਨੇ ਥਾਪਰ ਯੂਨੀਵਰਸਿਟੀ 'ਚੋਂ ਪੜ੍ਹ ਕੇ, ਮਤਲਬ ਪੰਜਾਬ ਦੇ ਵਿੱਚੋਂ ਪੜ੍ਹ ਕੇ ਨੌਕਰੀ ਕਰਨ ਲਈ, ਇੱਕ ਜਣਾ ਬੰਗਲੌਰ ਬੈਠਾ ਹੈ ਤੇ ਇੱਕ ਜਣਾ ਗੁੜਗਾਉਂ ਬੈਠਾ ਹੈ। ਕਿਉਂ? ਕੀ ਇੱਥੇ ਇੰਡਸਟਰੀ ਨਹੀਂ ਆ ਸਕਦੀ ਸੀ? ਇਹ ਲਈ ਮੋਹਾਲੀ ਦੇ ਵਿੱਚ ਇਹਨਾਂ ਨੇ ਸਿਲੀਕਨ ਵੈਲੀ ਦੇ ਨਾਂ 'ਤੇ ਇੱਕ ਬਹੁਤ ਵੱਡੀ ਜਗ੍ਹਾ ਵੀ ਛੱਡੀ ਹੋਈ ਹੈ, ਉੱਥੇ ਦੀ ਇੰਡਸਟਰੀ ਉੱਥੇ ਕਿਉਂ ਨਹੀਂ ਸੈਟਅਪ ਹੋ ਸਕੀ? ਅੱਜ ਸਾਡੇ ਕੋਲ ਸਾਡੇ ਬੱਚੇ ਬਾਹਰ ਜਾ ਰਹੇ ਨੇ। ਉਹ ਬੱਚੇ ਬਾਹਰ ਕਿਉਂ ਜਾ ਰਹੇ ਨੇ? ਕੀ ਅਸੀਂ ਇੱਥੇ ਲੇਬਰ ਕਰਨ ਲਈ ਰਹਿ ਗਏ ਫੈਕਟਰੀਆਂ ਦੇ ਵਿੱਚ? ਸਾਡੇ ਬੱਚੇ ਜੇ ਫੈਕਟਰੀਆਂ ਲੱਗਣਗੀਆਂ ਉੱਥੇ ਵੱਧ ਤੋਂ ਵੱਧ 2-4 ਬੰਦੇ ਰੱਖ ਲੈਣਗੇ, ਬਾਕੀ ਤਾਂ 80% ਤਾਂ ਵੈਸੇ ਯੂਪੀ ਬਿਹਾਰ ਤੋਂ ਲੇਬਰ ਆ ਰਹੀ ਹੈ। ਆਮ ਜਿਹੜੇ ਬੰਦਾ ਜਿਹੜਾ ਪੰਜਾਬ ਦਾ ਜਿੱਥੋਂ ਦੀ ਜ਼ਮੀਨ ਲਈ ਜਾ ਰਹੀ ਹੈ ਉਹਨਾਂ ਨੂੰ ਕਿੰਨਾ ਕੁ ਰੋਜ਼ਗਾਰ ਮਿਲ ਰਿਹਾ ਹੈ? ਕਪਲ ਜੀ, ਅੱਗੇ ਵੀ ਟੈਕਨੀਕਲ ਸਵਾਲ ਹੈ ਕਿ ਜਿਸ ਹਿਸਾਬ ਦੇ ਨਾਲ ਜਿਹੜੇ ਲੋਕ ਜਾਗਰੂਕਤਾ ਨੇ ਤੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਪ੍ਰਦਰਸ਼ਨ ਤੋਂ ਇਲਾਵਾ ਕੋਈ ਲੀਗਲੀ ਵੇ ਵੀ ਹੈ ਇਹਨਾਂ ਕੋਲੇ ਕਿ ਉਹ ਲੀਗਲੀ ਜਿਹੜੀ ਕਾਨੂੰਨੀ ਲੜਾਈ ਉਹ ਵੀ ਲੜ ਸਕਦੇ ਆ? ਬਿਲਕੁਲ ਜੀ। ਜਦੋਂ ਆ 30 ਤਰੀਕ ਦੇਖੋ, ਪਹਿਲੇ ਜਦ ਤੱਕ ਜਿਹੜੀ ਫਾਰਮੈਲਿਟੀਆਂ ਹੈਗੀਆਂ 30 ਤਰੀਕ ਨੂੰ ਸੁਣਵਾਈ ਹੈਗੀ ਹੈ, ਜਨਤਕ ਸੁਣਵਾਈ ਹੈ, ਉਹਦੇ ਵਿੱਚ ਇਹਨਾਂ ਨੇ ਆਬਜੈਕਸ਼ਨਸ ਲੈਣੇ ਆ। ਇੱਥੇ ਦੇ ਲੋਕ ਖਾਸ ਕਰਕੇ ਮਿਲ ਕੇ ਆਪਣੇ ਜਿੰਨੇ ਵੀ ਤੁਹਾਨੂੰ ਦੱਸਿਆ ਕਿ ਗ੍ਰਾਮ ਸਭਾ ਦੇ ਮਤੇ ਪਏ ਹੋਏ ਆ ਤੇ ਆਪਣੇ ਇੰਡੀਵਿਜੂਅਲ ਤੌਰ ਤੇ ਆਪਣੇ ਆਪ ਮਤਲਬ ਜਿਹੜੇ ਹੈਗੇ ਉਹ ਆਬਜੈਕਸ਼ਨਸ ਇੱਥੇ ਰੇਜ਼ ਕਰਨ। ਇੱਥੇ ਉਹਨਾਂ ਨੂੰ ਕਹਿਣ ਕਿ ਇੱਥੇ ਫੈਕਟਰੀ ਅਸੀਂ ਨਹੀਂ ਲੱਗਣ ਦੇਣੀ, ਇਹਦਾ ਅਸੀਂ ਵਿਰੋਧ ਕਰਦੇ ਹਾਂ। ਤੇ ਸਭ ਤੋਂ ਪਹਿਲੇ ਇਹ ਗੱਲਾਂ ਸੁਣੀਆਂ ਜਾਂਦੀਆਂ ਹੁੰਦੀਆਂ, ਕਿਉਂਕਿ ਜਦ ਤੱਕ ਇਹ ਗੱਲਾਂ ਜੇ ਇੱਥੇ ਦੇ 80% ਲੋਕ ਜੇ ਹਾਮੀ ਨਹੀਂ ਭਰਦੇ, ਗ੍ਰਾਮ ਸਭਾ ਦਾ ਮਤਾ ਪਾਸ ਨਹੀਂ ਹੁੰਦਾ 80% ਦਾ, ਤੇ ਤਦ ਤੱਕ ਫੈਕਟਰੀ ਨਹੀਂ ਲੱਗ ਸਕਦੀ। ਇਨਵਾਇਰਨਮੈਂਟ ਕਲੀਅਰੈਂਸ ਜਿਹੜੀ ਜ਼ਰੂਰਤ ਹੈਗੀ ਆ, ਇਨਵਾਇਰਨਮੈਂਟ ਇੰਪੈਕਟ ਅਸੈਸਮੈਂਟ ਦੇ ਜਿਹੜਾ 2006 ਦੇ ਰੂਲਸ ਹੈਗੇ ਆ ਉਹਦੇ ਵਿੱਚ। ਉਸ ਤੋਂ ਇਲਾਵਾ ਜਿਹੜਾ ਪਬਲਿਕ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਸੋਸ਼ਲ ਇੰਪੈਕਟ ਕੀ ਪੈਣਾ ਹੈ ਉਹ ਇੱਥੇ ਦੇ ਲੋਕਾਂ ਤੋਂ ਹੀ ਪਤਾ ਲੱਗੇਗਾ। ਜਦੋਂ ਲੋਕੀ ਤਿਆਰ ਨਹੀਂ ਨੇ, ਜੇ ਫਿਰ ਵੀ ਜੇ ਅੱਗੇ ਆਪਣੀ ਕਾਰਵਾਈ ਕਰਦੇ ਕਿ ਅਸੀਂ ਲਗਵਾਉਣ ਦੇਣੀ ਹੈ, ਪੰਜਾਬ ਸਰਕਾਰ ਧੱਕਾ ਕਰਨਾ ਚਾਹੁੰਦੀ ਹੈ, ਤੇ ਇਮੀਡੀਏਟਲੀ ਆਪਣਾ ਜਿਹੜਾ ਹੈਗਾ ਇਹ ਹਾਈ ਕੋਰਟ ਦੇ ਵਿੱਚ ਜਾ ਕੇ ਉੱਥੇ ਸਟੇ ਲੈ ਸਕਦੇ ਨੇ। ਸਟਾਰਟਿੰਗ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਇਸੇ ਨੂੰ ਲੈ ਕੇ ਜਿਹੜਾ ਅਗਲਾ ਰੁਖ ਕਿਸ ਤਰੀਕੇ ਦਾ ਹੋ ਸਕਦਾ ਹੈ? ਅੱਗੇ ਵੀ 30 ਅਪ੍ਰੈਲ ਵਾਲੇ ਐਕਸ਼ਨ ਦੇ ਬਾਬਤ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਵੱਲੋਂ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ ਹੋਈ ਹੈ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।